ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਨੇ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 5 ਅਗਸਤ 2014 21 ਸਾਵਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਅੱਜ ਤੋਂ ਠੀਕ 2 ਸਾਲ ਪਹਿਲਾਂ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ ਵਿੱਚ 6 ਸਿੱਖ ਇੱਕ ਨਸਲਵਾਦੀ ਹਥਿਆਰੇ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਕਹਿਣਾ ਚਾਹੋਗੇ? ਦੇਖੋ, ਅੱਜ 2 ਸਾਲ ਹੋ ਗਏ ਨੇ ਜੀ, ਔਰ ਮੇਰੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਇਸ ਘਟਨਾ ਦਾ ਉਵੇਂ ਹੀ ਪ੍ਰਭਾਵ ਅੱਜ ਵੀ ਤਾਜ਼ਾ ਹੈ। ਮੈਂ ਉਸ ਦਿਨ ਨਾਲ ਲੱਗਦੀ ਸਟੇਟ ਮਿਸ਼ੀਗਨ ਦੇ ਵਿੱਚ ਯੂਥ ਕੈਂਪ ਦੇ ਵਿੱਚ ਸੀ ਜੀ, ਜਦੋਂ ਕਿ ਇਹ ਖਬਰ ਮਿਲੀ। ਉਸ ਤੋਂ ਅਗਲੇ ਦਿਨ ਹੀ ਅਸੀਂ ਉੱਥੋਂ ਡਰਾਈਵ ਕਰਕੇ ਹੋਰ 2-3 ਸਾਥੀਆਂ ਦੇ ਨਾਲ ਮੌਕੇ 'ਤੇ ਪਹੁੰਚੇ ਜੀ, ਔਰ ਜੋ ਕੁਛ ਉੱਥੇ ਅਸੀਂ ਦੇਖਿਆ, ਉਸ ਤੋਂ ਬਾਅਦ ਜਦੋਂ ਤੱਕ ਉਹਨਾਂ 6 ਸ਼ਹੀਦਾਂ ਦਾ ਸੰਸਕਾਰ ਨਹੀਂ ਹੋ ਗਿਆ ਔਰ ਉਹਨਾਂ ਦੀ ਯਾਦ ਦੇ ਵਿੱਚ ਲੋਕਲ ਇੱਕ ਚਰਚ ਦੇ ਵਿੱਚ ਵੀ ਫੰਕਸ਼ਨ ਜਿਹਨੂੰ ਐਡਰੈਸ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਔਰ ਮੌਕੇ 'ਤੇ ਬਾਕੀ ਹਾਲਾਤ ਉਹ ਸਾਰੇ ਇਵੇਂ ਹੀ ਨੇ ਜਿਵੇਂ ਕੱਲ੍ਹ ਇਹ ਘਟਨਾ ਵਾਪਰੀ ਹੋਏ। ਜੀ, ਇਸ ਹਾਦਸੇ ਦੇ ਵਿੱਚ ਜਿਹੜੇ ਨੇ ਜਿਨ੍ਹਾਂ 6 ਵੀਰਾਂ ਭੈਣਾਂ ਨੇ ਆਪਣੀ ਜਾਨ ਕੁਰਬਾਨ ਕੀਤੀ, ਉਹਨਾਂ ਦੇ ਵਿੱਚ ਸਰ ਸੁਬੇਗ ਸਿੰਘ ਖੱਟੜਾ ਜੀ, ਸਤਵੰਤ ਸਿੰਘ ਕਾਲੇਕੇ, ਸਰ ਰਣਜੀਤ ਸਿੰਘ, ਸੀਤਾ ਸਿੰਘ, ਪ੍ਰਕਾਸ਼ ਸਿੰਘ ਤੇ ਬੀਬੀ ਪਰਮਜੀਤ ਕੌਰ ਜੀ। ਔਰ ਇਸ ਬਾਰੇ ਕੋਈ ਡਾਊਟ ਨਹੀਂ ਕਿ ਪੇਜ ਨਾਂ ਦਾ ਇਹ ਗੋਰਾ ਨਸਲਵਾਦੀ ਜਿਹੜਾ ਕਦੇ ਫੌਜ 'ਚ ਵੀ ਰਿਹਾ ਸੀ, ਜਿਹੜਾ ਕਿਸੇ ਬੈਂਡ ਦੇ ਨਾਲ ਜਿਹੜਾ ਕਿ ਨਸਲਵਾਦੀ ਧੁਨਾਂ ਵਜਾਉਂਦਾ ਬੈਂਡ ਸੀ ਉਹਦੇ ਨਾਲ ਵੀ ਉਹ ਪਲੇ ਕਰਦਾ ਰਿਹਾ। ਉਹ ਬੜਾ ਮਿੱਥ ਕੇ ਆਇਆ ਕਿ ਉਸਨੇ ਜਿਹੜਾ ਉਹ ਇੱਕ ਵੱਡਾ ਸ਼ੂਟ ਆਊਟ ਕਰਨ ਦਾ ਉਹਦਾ ਇਰਾਦਾ ਸੀ। ਜੀ, ਸਿਰਫ ਫਰਕ ਇੰਨਾ ਕੁ ਸੀ ਕਿ ਕਿਉਂਕਿ ਅਜੇ ਮੁੱਖ ਸੰਗਤ ਆਉਣੀ ਸ਼ੁਰੂ ਨਹੀਂ ਸੀ ਹੋਈ ਲੰਗਰ ਹਾਲ ਦੇ ਵਿੱਚ, ਜਿਹੜੇ ਪਰਿਵਾਰ ਦਾ ਜਿਵੇਂ ਲੰਗਰ ਹੁੰਦਾ ਹੈ ਉਹਨਾਂ ਦੇ ਜੀ ਸੀ ਜਾਂ ਗ੍ਰੰਥੀ ਸਿੰਘ ਜਿਹੜੇ ਜਿਨ੍ਹਾਂ ਨੂੰ ਉਹਨੇ ਸ਼ੂਟ ਡਾਊਨ ਕੀਤਾ। ਔਰ ਉਸ ਦੇ ਨਾਲ ਹੀ ਮੈਂ ਸਮਝਦਾ ਵੀ ਇਹ ਵੀ ਇੱਕ ਬਹਾਦਰੀ ਦਾ ਵੀ ਸੀ ਸੂਚਕ ਕਿ ਕਿਵੇਂ ਉਹਦਾ ਅੰਦਰ ਵੀ ਮੁਕਾਬਲਾ ਕੀਤਾ। ਔਰ ਇੱਕ ਸਿੰਘ ਜਿਹੜਾ ਜ਼ਖਮੀ ਹੋ ਕੇ ਬਾਹਰ ਆਇਆ ਪਾਰਕਿੰਗ ਲਾਟ ਦੇ ਵਿੱਚ, ਉਸ ਨੇ ਵੀ ਬਾਕੀਆਂ ਦੀ ਜਾਨ ਬਚਾਈ। ਔਰ ਜਦੋਂ ਤੱਕ ਪੁਲਿਸ ਦੀਆਂ ਗੱਡੀਆਂ ਆਈਆਂ, ਜੀ, ਪੁਲਿਸ ਆਫਿਸਰ ਮਰਫੀ ਜਿਹੜਾ ਹੁਣ ਬੇਸ਼ੱਕ ਪੁਲਿਸ 'ਚੋਂ ਰਿਟਾਇਰ ਹੋ ਚੁੱਕਾ ਹੈ, ਬਟ ਅੱਜ ਵੀ ਉਹਨੇ ਸਿੱਖਾਂ ਦੇ ਦਿਲਾਂ ਨੂੰ ਜਿੱਤਿਆ ਹੋਇਆ। ਥਾਂ ਥਾਂ 'ਤੇ ਉਸ ਨੂੰ ਸਤਿਕਾਰ ਦਿੱਤਾ ਗਿਆ, ਔਨਰ ਦਿੱਤਾ ਗਿਆ, ਈਵਨ ਕੈਸ਼ ਇਨਾਮ ਵੀ ਦਿੱਤੇ ਗਏ। ਉਹਨੇ ਆਪਣੀ ਜਾਨ ਖਤਰੇ 'ਚ ਪਾ ਕੇ ਅਖੀਰ ਇਸ ਹਥਿਆਰੇ ਦਾ ਅੰਤ ਕੀਤਾ। ਉਹ ਵੀ ਸੀਰੀਅਸਲੀ ਜ਼ਖਮੀ ਹੋਇਆ, ਪਰ ਜਿਸ ਤਰੀਕੇ ਨਾਲ ਉਸ ਨੇ ਉਸ ਨੂੰ ਜਿਹੜਾ ਉਹ ਮਾਰਿਆ, ਜੇ ਉਹ ਬਚ ਜਾਂਦਾ ਜਾਂ ਇੰਨੀ ਬਹਾਦਰੀ ਨਾਲ ਮਰਫੀ ਨਾ ਖਲੋਂਦਾ ਤਾਂ ਫਿਰ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਸਾਰੀ ਕੌਮ ਇਸ ਦੇ ਨਾਲ ਹਿੱਲੀ। ਔਰ ਮੈਂ ਇਸ ਗੱਲ ਲਈ ਬੇਸ਼ੱਕ ਓਬਾਮਾ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਜਿਵੇਂ ਉਹਦੀਆਂ ਅੱਜ ਨੀਤੀਆਂ ਨੇ ਉਹ ਗਾਜ਼ਾ ਬਾਰੇ ਹੋਏ, ਮੋਦੀ ਨਾਲ ਸੰਬੰਧਿਤ, ਇੰਡੀਆ ਨਾਲ ਸੰਬੰਧਿਤ ਨੀਤੀਆਂ ਹੋਣ, ਅਸੀਂ ਕੰਡੈਮ ਕਰਦੇ ਹਾਂ ਔਰ ਇਹ ਸਾਡਾ ਹੱਕ ਵੀ ਬਣਦਾ। ਪਰ ਮੈਂ ਸਮਝਦਾ ਹਾਂ ਵੀ ਇਸ ਘਟਨਾ ਤੋਂ ਬਾਅਦ ਜਿਵੇਂ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਰਿਸਪੌਂਡ ਕੀਤਾ ਉਹ ਰਿਮਾਰਕੇਬਲ ਹੈ, ਕਿਉਂਕਿ ਇੱਕਦਮ ਅਮਰੀਕਾ ਦੇ ਜਿਹੜੇ ਨੇ ਅਟਾਰਨੀ ਜਨਰਲ, ਸਾਰੀ ਸਟੇਟ, ਸਾਰੇ ਉਹਨਾਂ ਦੇ ਜਿਹੜੇ ਕੰਸਰਨਡ ਸੀ ਉਹ ਵੀ ਮੌਕੇ ਦੇ ਉੱਤੇ ਪਹੁੰਚੇ। ਅਮਰੀਕਾ ਦੇ ਝੰਡੇ ਜਿਹੜੇ ਨੇ ਜਦੋਂ ਤੱਕ ਉਹਨਾਂ ਦਾ ਸੰਸਕਾਰ ਨਹੀਂ ਹੋ ਗਿਆ, ਦੁਨੀਆ ਭਰ ਜਿੱਥੇ ਵੀ ਅਮਰੀਕਾ ਦੇ ਮਿਸ਼ਨ ਸੀ, ਫੌਜੀ ਈਵਨ ਮਿਲਟਰੀ ਉਹਨਾਂ ਦੇ ਬੇਸ ਵੀ ਸੀ, ਉਹਨਾਂ ਦੇ ਵਿੱਚ ਵੀ ਝੰਡੇ ਨੀਵੇਂ ਰੱਖੇ ਗਏ। ਔਰ ਉਹਨਾਂ ਨੂੰ ਜਿਹੜੇ ਮਾਰੇ ਗਏ ਉਹਨਾਂ ਦੇ ਸੰਸਕਾਰ ਦੇ ਲਈ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਦੂਰ ਦੁਰਾਡੇ 100 ਦੇ ਕਰੀਬ ਵੀਜ਼ੇ ਜਿਹੜੇ ਨੇ 24 ਘੰਟੇ ਦੇ ਵਿੱਚ ਦਿੱਤੇ ਗਏ। ਜੀ, ਉਹਨਾਂ ਦੀਆਂ ਟਿਕਟਾਂ ਵੀ ਇਹਨਾਂ ਨੇ ਰੱਖੀਆਂ ਔਰ ਬਹੁਤ ਸਾਰਿਆਂ ਨੂੰ ਉਹਨਾਂ ਨੇ ਜਿਹੜੇ ਪਰਿਵਾਰ ਦੇ ਮੈਂਬਰ ਆਏ ਉਹ ਵਾਪਸ ਗਏ ਨਹੀਂ, ਕਿਸੇ ਨਾ ਕਿਸੇ ਤਰੀਕੇ ਨਾਲ ਗ੍ਰੀਨ ਕਾਰਡ ਜਾਂ ਦੂਜਾ ਵੀ ਐਡਜਸਟ ਕੀਤਾ। ਔਰ ਇਸ ਘਟਨਾ ਤੋਂ ਕੁਛ ਦਿਨ ਬਾਅਦ ਫਿਰ ਈਵਨ ਫਸਟ ਲੇਡੀ ਮਿਸ਼ੇਲ ਓਬਾਮਾ ਉਹ ਵੀ ਵਿਸਕੌਨਸਨ ਉਹਨਾਂ ਪਰਿਵਾਰਾਂ ਦੇ ਨਾਲ ਮਿਲੀ ਜਿਨ੍ਹਾਂ ਦੇ ਜੀ ਮਾਰੇ ਗਏ ਸੀ ਜਾਂ ਜਿਹੜੇ ਜ਼ਖਮੀ ਸੀ। ਜੀ, ਸੋ ਇਹ ਸਾਡੇ ਲਈ ਇੱਕ ਬੜੀ ਮਾਣ ਵਾਲੀ ਗੱਲ ਵੀ ਸੀ ਕਿ ਸਿੱਖਾਂ ਨੇ ਅਮਰੀਕਾ ਦੇ ਵਿੱਚ ਜਿੰਨੀ ਆਪਣੀ ਥਾਂ ਬਣਾਈ ਹੈ, ਅਮਰੀਕਨ ਐਡਮਿਨਿਸਟ੍ਰੇਸ਼ਨ ਔਰ ਵਾਈਟ ਹਾਊਸ ਜਿਹੜਾ ਉਹ ਸਿੱਖਾਂ ਦੇ ਉਹਨਾਂ ਨੂੰ ਇੱਕ ਅਮਰੀਕਨ ਸਮਝ ਕੇ ਜਿਹੜਾ ਉਹਨੇ ਕਿਹਾ ਕਿ ਵੀ ਓਬਾਮਾ ਨੇ ਕਿਹਾ ਸੀ ਵੀ ਅੱਜ
ਇੱਕ ਧਾਰਮਿਕ ਥਾਂ ਤੇ ਜੇ ਇਸ ਕਰਕੇ ਕਿਸੇ ਨਸਲਵਾਦੀ ਨੇ ਮਾਰੇ ਨੇ ਕਿ ਉਹ ਸਿੱਖ ਸਨ ਜਾਂ ਡਿਫਰੈਂਟ ਸਨ, ਟੁਡੇ ਆਲ ਅਮਰੀਕਾ ਇਜ਼ ਸਿੱਖ। ਜੀ। ਔਰ ਕਾਮਨ ਅਮਰੀਕਨਾਂ ਨੇ ਵੀ, ਕਿਉਂਕਿ ਉਸ ਦੌਰਾਨ ਮੈਂ ਵੀ ਉੱਥੇ ਰਿਹਾ, ਉਸ ਤੋਂ ਬਾਅਦ ਵੀ ਮੈਂ ਟਰੈਵਲ ਕੀਤਾ, ਤੇ ਭਾਵੇਂ ਏਅਰਪੋਰਟ ਸੀ, ਕੋਈ ਰੇਲਵੇ ਟ੍ਰੇਨ ਦਾ ਸਟੇਸ਼ਨ ਸੀ, ਕਿਤੇ ਹੋਰ ਸੀ, ਆਮ ਅਮਰੀਕਨ ਵੀ ਵਾਕ ਕਰਕੇ ਕੋਲ ਆ ਕੇ ਦਿਲ ਤੇ ਹੱਥ ਰੱਖ ਕੇ ਉਹਨਾਂ ਨੇ ਜਿਹੜਾ ਸ਼ੋਕ ਪ੍ਰਗਟ ਕੀਤਾ, ਜਿਵੇਂ ਗੁਨਾਹ ਉਹਨਾਂ ਨੇ ਕੀਤਾ ਹੋਇਆ ਕਿ ਅਮਰੀਕਾ 'ਚ ਇਹ ਗੱਲ ਹੋਈ ਹੈ। ਸੋ ਇਸ ਗੱਲ ਨੇ ਸਾਡਾ ਬਹੁਤ ਜ਼ਿਆਦਾ ਮੈਂ ਸਮਝਦਾ ਵੀ ਸਿੱਖ ਕੌਮ ਦਾ ਮਾਣ ਵੀ ਵਧਾਇਆ ਜੀ। ਔਰ ਖ਼ਾਸ ਤੌਰ 'ਤੇ ਇਹਦੇ ਨਾਲ ਅਸੀਂ ਜਦੋਂ US ਕਾਂਗਰਸ, ਜਿਹਦੇ 'ਚ ਕਾਂਗਰਸ ਤੇ ਸੈਨੇਟ ਦੋਨੋਂ ਹੀ ਆ ਜਾਂਦੇ ਨੇ, ਉਹਨਾਂ ਨੇ ਕਿਵੇਂ ਮਤੇ ਪਾਸ ਕੀਤੇ, ਰੈਜ਼ੋਲੂਸ਼ਨ ਪਾਸ ਕੀਤੇ, ਸਿੱਖਾਂ ਦੇ ਨਾਲ ਸੋਲੀਡੈਰਿਟੀ ਦਿਖਾਈ। ਔਰ ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਹੁਣ ਭੁਲਾ ਦਿੱਤਾ ਹੈ, ਕਿਉਂਕਿ ਅਮਰੀਕਨ ਕਾਂਗਰਸ ਰਿਸੈਸ 'ਤੇ ਗਈ ਹੈ। ਪਿਛਲੇ ਵੀਕਐਂਡ ਉਹਨਾਂ ਦਾ ਲਾਸਟ ਡੇ ਸੀ, ਤੇ ਜਿਸ ਦਿਨ ਲਾਸਟ ਡੇ ਸੀ ਕਾਂਗਰਸ ਦਾ, ਉਦਣ ਜਿਹੜੇ ਕਿਉਂਕਿ ਹੁਣ ਕਾਕਸ, ਸਿੱਖ ਕਾਕਸ ਬਣ ਚੁੱਕੀ ਹੈ, ਕਾਂਗਰੈਸ਼ਨਲ ਸਿੱਖ ਕਾਕਸ ਜੀ, ਉਹਦੇ ਕੋ-ਚੇਅਰ ਨੇ ਮਿਸਟਰ ਗਰਮੰਡੀ, ਜਿਹੜੇ ਕਿ ਕੈਲੀਫੋਰਨੀਆ ਤੋਂ ਜਿਹੜੇ ਮੈਂਬਰ ਨੇ ਕਾਂਗਰਸ ਦੇ, ਔਰ ਉਹਨਾਂ ਦੇ ਨਾਲ ਡੈਮੋਕ੍ਰੈਟਿਕ ਹੋਰ ਕੋ-ਚੇਅਰ ਹੈ ਬੀਬੀ ਜੂਡੀ ਚਾਓ, ਔਰ 2 ਰਿਪਬਲਿਕਨ ਨੇ, ਡੇਵਿਡ ਵੈਲਡਾਓ ਤੇ ਪੈਟਰਿਕ ਮੋਨੀਹਨ। ਸੋ ਉਹਨਾਂ ਨੇ 32 ਹੋਰ ਮੈਂਬਰਾਂ ਦੇ ਨਾਲ ਮਿਲ ਕੇ ਜਿਹੜਾ ਇਸ ਬੀਤੇ ਸੈਚਰਡੇ, ਬੀਤੇ ਫਰਾਈਡੇ, ਜਦੋਂ ਕਿ ਲਾਸਟ ਡੇ ਸੀ ਉਹਨਾਂ ਦੇ US ਕਾਂਗਰਸ ਦਾ, ਥਰਸਡੇ ਜੀ, ਉਸ ਤੋਂ ਬਾਅਦ ਰਿਸੈਸ ਹੈ, ਹੁਣ 5 ਹਫ਼ਤੇ ਬਾਅਦ ਕਾਂਗਰਸ ਨੇ ਆਉਣਾ। ਸੋ ਉਹਨਾਂ ਨੇ ਰੈਜ਼ੋਲੂਸ਼ਨ ਮੂਵ ਕੀਤਾ ਸਿੱਖਾਂ ਦੇ ਹੱਕ ਦੇ ਵਿੱਚ, ਜਾਂ ਇਸ 2nd ਐਨੀਵਰਸਰੀ ਦੇ ਉੱਤੇ। ਔਰ ਉਹ ਬੜੇ ਦਿਲਚਸਪ ਹੈ ਕਿ ਕਿਵੇਂ ਅਸੀਂ ਕਈ ਵਾਰ ਜਦੋਂ ਇੱਥੋਂ ਦੇ ਲਾਅ ਮੇਕਰਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਫਖਰ ਵੀ ਹੁੰਦਾ ਹੈ ਕਿ ਬੇਸ਼ੱਕ ਕਈ ਵਾਰੀ ਵਾਈਟ ਹਾਊਸ, ਸਟੇਟ ਡਿਪਾਰਟਮੈਂਟ ਦੀ ਪਾਲਿਸੀ ਕੀ ਹੈ, ਲੇਕਿਨ ਲਾਅ ਮੇਕਰ ਜਿਹਨਾਂ ਡਿਸਟ੍ਰਿਕਟਸ ਨੂੰ ਰਿਪਰੈਜ਼ੈਂਟ ਕਰਦੇ ਨੇ, ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਹਲਕਿਆਂ ਜਿੱਥੇ ਸਿੱਖ ਰਹਿੰਦੇ ਨੇ, ਕਿੰਨੀ ਬੋਲਡ ਸਟੇਟਮੈਂਟਸ ਉਹ ਦਿੰਦੇ ਨੇ। ਸੋ ਇਹ ਜਿਹੜੀ ਨਿਊਜ਼ ਵੀ ਮੈਂ ਜਿੱਥੋਂ ਪਿਕ ਕੀਤੀ ਹੈ, ਦਾ ਅਮਰੀਕਨ ਬੈਜ਼ਾਰ ਪਬਲੀਕੇਸ਼ਨ ਹੈ, ਔਰ ਇਹਦੀ ਹੈਡਲਾਈਨ ਇਹ ਹੈ ਵੀ ਕਾਂਗਰਸਮੈਨ ਜੌਨ ਗਾਰਮੈਂਡੀ ਇੰਟਰੋਡਿਊਸਿਸ ਰੈਜ਼ੋਲੂਸ਼ਨ, ਔਰ ਇਹ ਰੈਜ਼ੋਲੂਸ਼ਨ ਨੰਬਰ ਹੈ 698, ਜਿਹਦੇ 'ਚ ਉਹਨਾਂ ਨੇ ਜਿਹੜਾ 2nd ਐਨੀਵਰਸਰੀ ਆਫ ਵਿਸਕੌਨਸਨ ਗੁਰਦੁਆਰਾ ਸ਼ੂਟਿੰਗ 'ਚ ਦੇ ਉੱਤੇ ਉਹਨਾਂ ਨੇ ਕਿਹਾ। ਸੋ ਉਹਦੇ 'ਚ ਜਿਹੜੀ ਸਟੇਟਮੈਂਟ, ਮੈਂ ਰੈਜ਼ੋਲੂਸ਼ਨ ਦੇ ਵਿੱਚ ਕੀ ਹੈ ਉਹ ਬਾਅਦ 'ਚ ਪੜ੍ਹਾਂਗਾ, ਜਿਹੜੀ ਸਟੇਟਮੈਂਟ ਇਸ ਦੌਰਾਨ ਕਾਂਗਰਸਮੈਨ ਗਰਮੰਡੀ ਔਰ 32 ਹੋਰ ਕਾਂਗਰਸਮੈਨਾਂ ਨੇ ਦਿੱਤੀ, ਉਹਦੀ ਵਰਡਿੰਗ ਹੈ, 2 years ago a bigoted terrorist murdered 6 innocent Americans and forever altered the lives of their family, friends and loved ones। ਕਿ 2 ਸਾਲ ਪਹਿਲਾਂ ਇੱਕ ਜਿਹੜਾ ਵਿਤਕਰੇ ਭਰੇ ਜਾਂ ਇੱਕ ਨਸਲੀ ਬੰਦੇ ਨੇ, ਦਹਿਸ਼ਤਗਰਦ ਨੇ, ਟੈਰਰਿਸਟ ਨੇ, 6 ਬੇਗੁਨਾਹ ਅਮਰੀਕਨਾਂ ਨੂੰ ਮਾਰਿਆ, ਔਰ ਉਹਨਾਂ ਦੀ ਫੈਮਿਲੀ, ਦੋਸਤ ਔਰ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੀ, ਉਹਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। We must stamp out this hate from all corners of our nation। ਸਾਨੂੰ ਇਹ ਨਫ਼ਰਤ ਆਪਣੇ ਦੇਸ਼ ਦੇ ਹਰ ਖੂੰਜੇ 'ਚੋਂ ਹੂੰਝਣੀ ਪਏਗੀ। We must also remember and promote the remarkable love that has shone through the darkness of that day। ਸਾਨੂੰ ਅਸੀਂ ਉਸ ਪਿਆਰ ਨੂੰ ਵੀ ਯਾਦ ਕਰੀਏ ਔਰ ਉਸ ਨੂੰ ਪ੍ਰਮੋਟ ਕਰੀਏ ਜਿਹੜਾ ਇਸ ਹਨੇਰੇ ਦਿਨ ਦੇ ਵਿੱਚ ਵੀ ਸਾਹਮਣੇ ਆਇਆ। The Oak Creek Temple congregants who prepared langar, a free community meal for all visitors to the Gurdwara, regardless of their background, the valor of Sikhs and non-Sikhs in fending off the attacker, the candlelight vigils held in honor of the victims, and to stand in solidarity with the Sikh community, and the increased effort of law enforcement and other groups to combat hate crimes and promote a more tolerant, peaceful society। ਉਹਨਾਂ ਨੇ ਕਿਹਾ ਵੀ ਇਸ ਹਨੇਰੇ ਦਿਨ ਦੇ ਵਿੱਚ ਵੀ ਜਿਹੜੀ ਆਸ ਔਰ ਖੁਸ਼ੀ ਹੈ ਉਹ ਇਹ ਹੈ ਕਿ ਉਸੇ ਹੀ ਜਿਸ ਓਕ ਕ੍ਰੀਕ ਗੁਰਦੁਆਰੇ ਦੇ ਵਿੱਚ ਇਹ ਵਾਰਦਾਤ ਹੋਈ, ਉੱਥੋਂ ਦੀ ਸੰਗਤ ਨੇ ਲੰਗਰ ਤਿਆਰ ਕੀਤਾ ਸਾਰਿਆਂ ਦੇ ਲਈ, ਉਹ ਕੋਈ ਬੈਕਗਰਾਊਂਡ ਦਾ ਹੋਏ, ਉਹਨਾਂ ਦੇ ਲਈ ਜਿਹੜਾ ਹੈ ਉਹ ਫੂਡ ਤਿਆਰ ਕੀਤਾ। ਔਰ ਇਸ ਵਾਕਿਆ ਨੂੰ ਟਾਲਣ ਦੇ ਲਈ ਸਿੱਖਾਂ ਤੇ ਨੌਨ ਸਿੱਖਾਂ ਨੇ ਜਿਹੜੀ ਬਹਾਦਰੀ ਦਿਖਾਈ, ਜਿਹਦਾ ਮਤਲਬ ਪੁਲਿਸਮੈਨ ਮਰਫੀ ਹੈ, ਔਰ ਜਿਵੇਂ ਅਮਰੀਕਨਾਂ ਨੇ ਥਾਂ ਥਾਂ ਕੈਂਡਲ ਲਾਈਟ ਵਿਜਲ ਕੀਤੇ ਉਹਨਾਂ ਵਿਕਟਮਸ, ਪੀੜਤਾਂ ਦੇ ਹੱਕ ਦੇ ਵਿੱਚ, ਤੇ ਜਿਸ ਤਰੀਕੇ ਨਾਲ ਲਾਅ ਐਨਫੋਰਸਮੈਂਟ ਏਜੰਸੀਜ਼ ਤੇ ਦੂਸਰੇ ਜਿਹੜੇ ਅਮਰੀਕਨ ਗਰੁੱਪ ਨੇ ਉਹਨਾਂ ਨੇ ਹੇਟ ਕ੍ਰਾਈਮ ਦੇ ਨਾਲ ਲੜਨ ਦੇ ਲਈ ਜਿਹੜਾ ਐਫਰਟ ਕੀਤੇ ਤਾਂ ਕਿ ਮੋਰ ਟੋਲਰੈਂਟ ਔਰ ਪੀਸਫੁਲ ਸੁਸਾਇਟੀ
ਜਿਹੜੀ ਹੈ ਉਹ ਹੋਣ ਦੇ ਵਿੱਚ ਆ ਸਕੇ। ਸੋ ਇਹ ਬੜੀ ਜ਼ਬਰਦਸਤ ਓਪਨਿੰਗ ਸਟੇਟਮੈਂਟ ਹੈ। तो हुण जिहड़ा हाउस रेजोल्यूशन है, टैक्स टू द एग्जैक्ट की है हाउस रेजोल्यूशन 698 का, जिन्हों 32 कांग्रेसमैनों ने स्पॉन्सर किया, वो है कंडेमिंग द अटैक दैट अकर्ड एट द ओक क्रीक सिख टेंपल ऑन August 5th 2012 एंड ऑनरिंग द मैमरी ऑफ दोज हू डाइड इन द अटैक। कि असी उस अटैक नूं जिहड़ा 2 साल पहला 5 अगस्त 2012 नूं होया उस दी नखेदी करदे ते उन्हां सारिआं नूं जिहड़े इस दा शिकार होए ਉਹਨਾਂ ਨੂੰ ਆਪਣੀ ਯਾਦ ਦੇ ਵਿੱਚ ਲਿਆਂਦਾ ਹੈ। ਵੇਅਰ ਐਜ਼ ਔਨ ਸੰਡੇ August 5th 2012 a mass shooting took place fueled by intolerance, killing 6 worshippers at the Sikh temple of Wisconsin, a ਗੁਰਦੁਆਰਾ in Oak Creek, Wisconsin। ਜਦੋਂ ਕਿ 5 ਅਗਸਤ 2012 ਨੂੰ ਇੱਕ ਮਾਸ ਕਿਲਿੰਗ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ 'ਚ ਹੋਈ, ਜਿਹੜੀ ਕਿ ਅਸਹਿਨਸ਼ੀਲਤਾ 'ਚੋਂ ਪੈਦਾ ਹੋਈ ਸੀ ਔਰ ਜਿਹਦੇ 'ਚ ਕਿ 6 ਸ਼ਰਧਾਲੂ ਮਾਰੇ ਗਏ। ਵੇਅਰ ਐਜ਼ ਦ ਅਟੈਕ occurred as members of the congregation prepared langar, a free community meal served to all visitors to the Gurdwara regardless of their race, religion, sex or social background। ਇਹ ਅਟੈਕ ਵੀ ਹਥਿਆਰੇ ਨੇ ਉਦੋਂ ਕੀਤਾ ਜਦੋਂ ਕਿ ਉਸ ਗੁਰਦੁਆਰੇ ਦੀ ਸੰਗਤ ਉਹ ਲੰਗਰ ਤਿਆਰ ਕਰ ਰਹੀ ਸੀ ਜਿਹੜਾ ਕਿ ਹਰ ਇੱਕ ਦੇ ਲਈ ਖੁੱਲ੍ਹੇ, ਬਿਨਾਂ ਨਸਲ, ਧਰਮ, ਜੈਂਡਰ ਜਾਂ ਸਮਾਜਿਕ ਪਿਛੋਕੜ ਦੇ ਵਿਤਕਰੇ ਦੇ। whereas 4 individuals were injured, including a responding officer, Lieutenant Brian Murphy, who was shot 15 times at close range। ਜਦੋਂ ਕਿ 4 ਹੋਰ ਵਿਅਕਤੀ ਵੀ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚ ਲੈਫਟੀਨੈਂਟ ਬ੍ਰਾਇਨ ਮਰਫੀ ਵੀ ਸੀ, ਜਿਸ ਨੂੰ 15 ਗੋਲੀਆਂ ਲੱਗੀਆਂ, ਜਿਸ ਦੇ ਉੱਤੇ ਉਦਾਗੀਆਂ ਗਈਆਂ। ਜੀ whereas Lieutenant Brian Murphy and all the first responders to the Oak Creek Gurdwara demonstrated great courage in their quick response to the shooting, ultimately saving lives। ਬ੍ਰਾਇਨ ਮਰਫੀ ਲੈਫਟੀਨੈਂਟ ਨੇ ਤੇ ਦੂਸਰਿਆਂ ਨੇ ਜਿਹੜੇ ਸਭ ਤੋਂ ਪਹਿਲਾਂ ਉੱਥੇ ਪਹੁੰਚੇ, ਉਹਨਾਂ ਨੇ ਬੜਾ ਹੌਸਲਾ ਦਿਖਾਇਆ ਔਰ ਇਸ ਤਰੀਕੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਗਈਆਂ। whereas in the United States, Sikhs have endured high level of stereotyping, bullying and violence, all of which rose dramatically in the wake of the attacks of September 11, 2001। ਅਮਰੀਕਾ ਦੇ ਵਿੱਚ ਸਿੱਖਾਂ ਦੇ ਖਿਲਾਫ ਸਟੀਰੀਓਟਾਈਪ, ਉਹਨਾਂ ਨੂੰ ਧਮਕਾਉਣਾ, ਹਿੰਸਾ, ਇਹ ਘਟਨਾਵਾਂ ਬਹੁਤ ਤੇਜ਼ੀ ਦੇ ਨਾਲ ਜਾਂ ਬਹੁਤ ਜ਼ਿਆਦਾ ਵਧੀਆਂ, ਖਾਸ ਤੌਰ 'ਤੇ 11 ਸਤੰਬਰ 2001 ਤੋਂ ਬਾਅਦ। whereas the Associated Press reported that more than 700 such incidents of intolerance targeting Sikhs took place over the last decade। Associated Press ਨੇ ਇਹ ਰਿਪੋਰਟ ਦਿੱਤੀ ਹੈ ਕਿ 9/11 ਤੋਂ ਬਾਅਦ 700 ਤੋਂ ਜ਼ਿਆਦਾ ਇਸ ਕਿਸਮ ਦੀਆਂ ਹਿੰਸਾ ਦੀਆਂ ਘਟਨਾਵਾਂ ਸਿੱਖਾਂ ਦੇ ਖਿਲਾਫ ਵਾਪਰੀਆਂ ਨੇ। whereas the Oak Creek shooting was one of the most lethal attack on a place of worship in the United States since the 1963 bombing of the 16th Street Baptist Church, and another sad example of violence and intolerance against Sikhs। ਜਦੋਂ ਕਿ ਓਕ ਕਰੀਕ ਦੀ ਇਹ ਜਿਹੜੀ ਸ਼ੂਟਿੰਗ ਘਟਨਾ ਹੈ, ਇਹ ਬੜਾ ਹੀ ਖਤਰਨਾਕ ਇੱਕ ਧਾਰਮਿਕ ਥਾਂ ਦੇ ਉੱਤੇ ਜਾ ਕੇ ਕੀਤੀ ਗਈ ਹਿੰਸਕ ਘਟਨਾ, ਜਿਹੜੀ 1963 ਤੋਂ ਬਾਅਦ ਪਹਿਲੀ ਵਾਰ ਹੋਈ ਹੈ, ਜਦੋਂ ਕਿ 1963 'ਚ 16 ਸਟਰੀਟ ਬੈਪਟਿਸਟ ਚਰਚ ਦੇ ਉੱਤੇ ਜਿਹੜਾ ਇਸ ਤਰ੍ਹਾਂ ਦਾ ਹੀ ਹਿੰਸਕ ਅਟੈਕ ਹੋਇਆ ਸੀ। ਇਹ ਸਿੱਖਾਂ ਦੇ ਖਿਲਾਫ ਅਸਹਿਨਸ਼ੀਲਤਾ ਦਾ ਪ੍ਰਗਟਾਵਾ ਹੈ। whereas the Sikh community responded to the shooting in Oak Creek with compassion and stayed true to the Sikh principles of ਚੜ੍ਹਦੀ ਕਲਾ, remaining in high spirits। ਜਦੋਂ ਕਿ ਸਿੱਖ ਕਮਿਊਨਿਟੀ 'ਤੇ ਅਟੈਕ ਹੋਇਆ, ਸਿੱਖਾਂ ਨੇ ਇਸ ਨੂੰ ਬੜੇ ਦਇਆ ਦੇ ਨਾਲ, ਕੰਪੈਸ਼ਨ ਦੇ ਨਾਲ, ਸਬਰ ਦੇ ਨਾਲ ਜਰਿਆ ਔਰ ਇਸ ਦੁਖਾਂਤ ਦੇ ਵਿੱਚ ਵੀ ਉਹ ਆਪਣਾ ਜਿਹੜਾ ਉਹਨਾਂ ਦਾ ਕੌਮੀ ਨਿਸ਼ਾਨਾ ਹੈ, ਕੌਮੀ ਉਹਨਾਂ ਦਾ ਸਿਧਾਂਤ ਹੈ ਚੜ੍ਹਦੀ ਕਲਾ, ਉਸ ਦੇ ਵਿੱਚ ਉਹ ਰਹੇ। ਜੀ whereas although the effects of this shooting will be felt for years to come, ਭਾਵੇਂ ਇਸ ਸ਼ੂਟਿੰਗ ਦਾ ਪ੍ਰਭਾਵ ਆਉਣ ਵਾਲੇ ਕਈ ਸਾਲਾਂ 'ਚ ਰਹੇਗਾ, the Oak Creek Sikh community will continue to overcome the tragedy and become stronger than before with a renewed sense of oneness, understanding and cooperation। ਬੇਸ਼ੱਕ ਓਕ ਕ੍ਰੀਕ ਕਮਿਊਨਿਟੀ ਦਾ ਵੀ ਇਹਦੇ 'ਤੇ ਪ੍ਰਭਾਵ ਲੰਬਾ ਵਕਤ ਰਹੇਗਾ, ਪਰ ਉਹ ਫਿਰ ਵੀ ਉਹਨਾਂ ਨੇ ਇੱਕ ਜੁਟਤਾ, ਆਪਸੀ ਅੰਡਰਸਟੈਂਡਿੰਗ ਤੇ ਸਹਿਯੋਗ ਇਸ ਸਪਿਰਿਟ ਨੂੰ ਅੱਗੇ ਤੋਰਿਆ। whereas the August 5th 2012 shooting was not just a Sikh tragedy but an American tragedy, ਕਿਉਂਕਿ ਇਹ ਜਿਹੜਾ ਜੋ ਕੁਝ 5 ਅਗਸਤ 2012 ਨੂੰ ਵਾਪਰਿਆ,
ਇਹ ਕੋਈ ਸਿਰਫ ਸਿੱਖਾਂ ਨਾਲ ਵਾਪਰੀ ਟ੍ਰੈਜਡੀ ਨਹੀਂ ਸੀ, ਜੀ। ਇਹ ਸਾਰੇ ਅਮਰੀਕਾ ਦੀ ਟ੍ਰੈਜਡੀ ਸੀ। ਤੇ ਹੁਣ ਉਹਨਾਂ ਨੇ 4 ਲਾਈਨਾਂ ਦਾ ਰੈਜ਼ੋਲੂਸ਼ਨ ਰਿਜ਼ੋਲਵਡ ਇਹ ਵੇਅਰ ਐਜ਼ ਕਹਿ ਕੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਮਤਾ ਕਰਦੇ ਹਾਂ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੱਲੋਂ। ਬੇਸ਼ੱਕ 40 ਮੈਂਬਰਾਂ ਨੇ ਉਹਨੂੰ ਐਂਡੋਰਸ 32 ਮੈਂਬਰਾਂ ਨੇ, ਪਰ ਸਾਰੇ ਹਾਊਸ ਨੇ ਉਹਨੂੰ ਪਾਸ ਕੀਤਾ ਤੇ ਉਹ ਮਤਾ ਹੈ ਨੰਬਰ 1, condemn in the strongest possible terms the horrific attack that occurred in the Sikh temple of Wisconsin on August 5th 2012। ਅਸੀਂ ਬੜੇ ਸਖਤ ਸ਼ਬਦਾਂ ਦੇ ਵਿੱਚ ਜਿਹੜਾ ਹਮਲਾ ਸਿੱਖ ਗੁਰਦੁਆਰੇ ਦੇ ਉੱਤੇ ਵਿਸਕੌਨਸਨ 'ਚ 5 ਅਗਸਤ 2012 ਨੂੰ ਹੋਇਆ ਉਸ ਦੀ ਨਿਖੇਧੀ ਕਰਦੇ ਹਾਂ। Honor the memory of ਸੁਬੇਗ ਸਿੰਘ ਖੱਟੜਾ, ਸਤਵੰਤ ਸਿੰਘ ਕਾਲੇਕੇ, ਰਣਜੀਤ ਸਿੰਘ, ਸੀਤਾ ਸਿੰਘ, ਪਰਮਜੀਤ ਕੌਰ ਐਂਡ ਪ੍ਰਕਾਸ਼ ਸਿੰਘ who died in the attack, ਜਿਨ੍ਹਾਂ ਦੇ ਮੈਂ ਨਾਂ ਪਹਿਲਾਂ ਲਏ ਨੇ, ਕਿ ਅਸੀਂ ਉਹਨਾਂ ਦੀ ਯਾਦ ਨੂੰ ਜਿਹੜਾ ਹੈ ਆਨਰ ਕਰਦੇ ਹਾਂ। offers its heartful condolences to the families, friends and loved ones of those who died in the attack। ਅਸੀਂ ਜਿਹੜੇ ਇਸ ਦੇ ਵਿੱਚ ਮਾਰੇ ਗਏ ਹਮਲੇ 'ਚ ਉਹਨਾਂ ਦੇ ਪਿਆਰਿਆਂ ਨੂੰ, ਫੈਮਲੀਜ਼, ਪਰਿਵਾਰਾਂ, ਦੋਸਤਾਂ ਔਰ ਪਿਆਰੇ ਸੱਜਣਾਂ ਨੂੰ ਦਿਲੀ ਸੰਵੇਦਨਾ ਜਿਹੜੀ ਹੈ ਉਹ ਭੇਟ ਕਰਦੇ ਹਾਂ। applauds the bravery of Lieutenant Brian Murphy and other first responders who prevented the gunman from potentially taking more lives and quickly treated wounded individuals। ਅਸੀਂ ਬ੍ਰਾਇਨ ਮਰਫੀ ਲੈਫਟੀਨੈਂਟ ਪੁਲਿਸ ਆਫਿਸਰ ਔਰ ਬਾਕੀ ਜਿਹੜੇ ਪਹਿਲਾਂ ਨੇ ਜਿਨ੍ਹਾਂ ਨੇ ਰਿਸਪੌਂਡ ਕੀਤਾ ਔਰ ਜਿਨ੍ਹਾਂ ਨੇ ਉਸ ਗਨਮੈਨ ਨੂੰ ਰੋਕਿਆ ਨਹੀਂ ਤਾਂ ਉਹਨੇ ਹੋਰ ਵੀ ਨੁਕਸਾਨ ਕਰਨਾ ਸੀ, ਔਰ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ, ਉਹਨਾਂ ਨੂੰ ਅਪਲਾਉਡ ਕਰਦੇ ਹਾਂ ਜੀ। ਔਰ ਫਾਈਨਲੀ ਉਹਨਾਂ ਨੇ ਕਿਹਾ condemns intolerance including religious and racial discrimination and calls for continued vigilance against violence। ਅਸੀਂ ਸਮਾਜ ਦੇ ਵਿੱਚ ਅਸਹਿਣਸ਼ੀਲਤਾ ਦੀ ਨਿਖੇਧੀ ਕਰਦੇ ਹਾਂ ਔਰ ਇਸ ਦੇ ਨਾਲ ਹੀ ਧਾਰਮਿਕ ਔਰ ਨਸਲ 'ਤੇ ਆਧਾਰਿਤ ਵਿਤਕਰੇ ਦੀ ਨਿਖੇਧੀ ਕਰਦੇ ਹਾਂ ਔਰ ਇਸ ਗੱਲ ਦਾ ਸੱਦਾ ਦਿੰਦੇ ਹਾਂ ਕਿ ਹਿੰਸਾ ਦੇ ਖਿਲਾਫ ਅਸੀਂ ਹਮੇਸ਼ਾ ਚੇਤੰਨ ਰਹੀਏ। ਸੋ ਅਸੀਂ ਸਾਰੀ US ਕਾਂਗਰਸ ਦਾ ਔਰ ਖ਼ਾਸ ਤੌਰ 'ਤੇ ਜਿਹੜੀ ਕਾਂਗਰੈਸ਼ਨਲ ਅਮਰੀਕਨ ਸਿੱਖ ਕਾਕਸ ਹੈ ਜਿਹਦੇ ਚੇਅਰਮੈਨ ਨੇ ਜੌਨ ਗੌਰਮੰਡੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ 2 ਸਾਲ ਬਾਅਦ ਵੀ ਉਹਨਾਂ ਨੇ ਇਸ ਯਾਦ ਨੂੰ ਤਾਜ਼ਾ ਰੱਖਿਆ ਔਰ ਸਿੱਖ ਕੌਮ ਨੂੰ ਖੂਬਸੂਰਤ ਟ੍ਰਿਬਿਊਟ ਜਿਹੜੀ ਹੈ US ਹਾਊਸ ਦੇ ਵਿੱਚ ਦਿੱਤੀ ਹੈ। ਜੇ ਹੁਣ ਇਹਦਾ ਮੁਕਾਬਲਾ ਅਸੀਂ ਭਾਰਤ ਦੇ ਨਾਲ ਕਰੀਏ ਜਿੱਥੇ 30 ਸਾਲ ਪਹਿਲਾਂ ਕਿਵੇਂ ਹਜ਼ਾਰਾਂ ਸਿੱਖ ਦਿੱਲੀ ਦੇ ਵਿੱਚ ਜਿਉਂਦੇ ਗਾਲਾਂ 'ਚ ਟਾਇਰ ਪਾ ਕੇ ਸਾੜੇ ਗਏ, ਭਾਰਤ ਭਰ ਵਿੱਚ ਮਾਰੇ ਗਏ, ਪਰ ਅੱਜ ਤੱਕ ਵੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਮੈਂਬਰਾਂ ਨੇ ਖਲੋ ਕੇ ਜਾਂ ਮਤਾ ਕਰਕੇ ਕਦੇ ਉਹਨਾਂ ਨੂੰ ਯਾਦ ਨਹੀਂ ਕੀਤਾ। ਤੇ ਇੱਥੇ ਇੱਕ ਹਥਿਆਰ ਹੈ ਜਿਹਨੇ 6 ਆ ਕੇ ਮਾਰੇ, 2 ਸਾਲ ਬੀਤ ਗਏ ਨੇ ਤਾਂ ਸਾਰਾ ਹਾਊਸ ਜਿਹੜਾ ਹੈ ਅਮਰੀਕਾ ਦਾ ਉਹ ਖਲੋ ਕੇ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦੇ ਰਿਹਾ। ਇਹ ਫਰਕ ਹੈ ਜਿਹਨੂੰ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਨੇ ਤੇ ਇਹ ਅਮਰੀਕਨ ਡੈਮੋਕ੍ਰੇਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।